ਸਾਡੇ ਗੁਆਂਢੀ ਸੂਬੇ ਪੰਜਾਬ ਦੇ ਲੋਕ ਸੂਬੇ 'ਚ ਆਉਂਦੇ ਨੇ, ਉਹ ਹੁੜਦੰਗ ਮਚਾ ਰਹੇ ਨੇ, ਆਪਣੀਆਂ ਗੱਡੀਆਂ ਤੇ ਵਾਹਨਾਂ ਤੇ ਪਿੰਡਾਂ ਵਾਲਿਆਂ ਦੀ ਤਸਵੀਰ ਤੇ ਝੰਡੇ ਲਾ ਕੇ ਉਹਨਾਂ ਦੇ ਸਨਮਾਨ 'ਚ ਗੱਲਾਂ ਕਰ ਰਹੇ ਨੇ। ਜਦੋਂ ਉਹਨਾਂ ਨੂੰ ਰੋਕਿਆ ਜਾਂਦਾ ਹੈ ਤਾਂ ਉਹ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉਡਾ ਰਹੇ। ਪੰਜਾਬ ਦੇ ਵਿੱਚ HRTC ਦੀ ਬੱਸ ਨੂੰ ਰੋਕਿਆ ਗਿਆ, ਪਿੰਡਾਂ ਵਾਲਿਆਂ ਦੀ ਤਸਵੀਰ ਲਾਈ ਗਈ। ਮੈਂ ਇਸ ਨੂੰ ਠੀਕ ਨਹੀਂ ਸਮਝਦਾ। ਕੁਝ ਸ਼ਰਾਰਤੀ ਲੋਕ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਸੱਟ ਮਾਰਨਾ ਚਾਹੁੰਦੇ ਨੇ, ਤਣਾਅ ਵਾਲੀ ਸਥਿਤੀ ਬਣਾਉਣਾ ਚਾਹੁੰਦੇ ਨੇ। ਔਰ ਪਿੰਡਾਂ ਵਾਲੇ ਜਿਹੜੇ ਨੇ ਉਹ ਸਾਡੇ ਬਹੁਤ ਵੱਡੇ ਸੰਤ ਨੇ, ਪਿੰਡਾਂ ਵਾਲੇ ਪੰਥ ਦੇ ਮਹਾਨ ਨਾਇਕ ਨੇ, ਔਰ ਅਸੀਂ ਇਸ ਕਿਸਮ ਦੀ ਤੋਹੀਨ ਉਹ ਬਰਦਾਸ਼ਤ ਨਹੀਂ ਕਰਾਂਗੇ। ਤੁਸੀਂ ਪਿੰਡਾਂ ਵਾਲਿਆਂ ਦੇ ਪੋਸਟਰ ਲਾਏ ਨੇ, ਫਾੜੇ ਨੇ। ਜਿੰਨੀਆਂ ਬੱਸਾਂ ਹਿਮਾਚਲ ਦੀਆਂ ਪੰਜਾਬ ਦੇ ਵਿੱਚ ਐਂਟਰ ਕਰਦੀਆਂ ਨੇ ਤੇ ਪੰਜਾਬ ਤੋਂ ਹਿਮਾਚਲ ਨੂੰ ਜਾਂਦੀਆਂ ਨੇ, ਹੁਸ਼ਿਆਰਪੁਰ ਜ਼ਿਲ੍ਹਾ, ਊਨਾ, ਜਿੱਧਰੋਂ ਜਿਹੜਾ ਵੀ ਹਿਮਾਚਲ, ਉੱਥੇ ਜਾ ਕੇ ਨੌਜਵਾਨ ਬੱਸ ਦੇ ਉੱਤੇ ਲਾ ਦਿੰਦੇ ਨੇ ਪਿੰਡਾਂ ਵਾਲਿਆਂ ਦੇ ਪੋਸਟਰ, ਝੰਡਾ ਵੀ ਲਾ ਦਿੰਦੇ ਨੇ ਤੇ ਜ਼ਿੰਦਾਬਾਦ ਕਰਕੇ ਕਹਿੰਦੇ ਨੇ ਆਹ ਲਓ ਲੈ ਜਾਓ। ਹੁਣ ਇੱਕ ਦੋ ਥਾਂ ਤੇ ਤਾਂ ਉਹਨਾਂ ਨੇ ਹੋਰ ਵੀ ਥੋੜਾ ਜਿਹਾ ਸਖਤ ਐਕਸ਼ਨ ਲਿਆ। ਪਿੰਡਾਂ ਵਾਲਿਆਂ ਦੀ ਤਸਵੀਰ ਨੂੰ ਇਹਨਾਂ ਨੇ, ਉਹਨਾਂ ਦੇ ਉੱਤੇ ਆਲਮੋਸਟ ਪਾਬੰਦੀ ਵਾਲੀ ਗੱਲ ਸੀ, ਤੇ ਅੱਜ ਦੁਨੀਆ ਭਰ 'ਚ ਗੁਰਦੁਆਰਿਆਂ 'ਚ ਸਿੱਖ ਮਿਊਜ਼ੀਅਮ 'ਚ ਉਹਨਾਂ ਦੀ ਤਸਵੀਰ ਹੈ। ਔਰ ਸਭ ਤੋਂ ਵੱਡੀ ਗੱਲ ਕਿ ਉਹਨਾਂ ਦੀ ਤਸਵੀਰ ਸਿੱਖ ਨੌਜਵਾਨੀ ਦੇ ਹਿਰਦੇ 'ਚ ਹੈ। दर्शकों ब्रेक तो बाद तुहाडा फिर दोबारा स्वागत है। सो व्यूअर्स गलबात करन जा रहे हैं कि 22 धार दे हिंदू पाणी राजिਆਂ ਦੇ ਵਾਰਿਸ ਹਿਮਾਚਲੀਆਂ ਨੇ RSS ਦੀ ਅਗਵਾਈ ਵਿੱਚ ਪੰਜਾਬ ਦੇ ਸਿੱਖਾਂ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ। ਔਰ ਪਿਛਲੇ ਦਿਨੀ ਜਿਵੇਂ ਕੁੱਲੂ, ਮਨੀਕਰਨ ਆਦਿ ਥਾਵਾਂ ਤੇ ਸਿੱਖ ਯਾਤਰੂਆਂ ਨੂੰ ਜਲੀਲ ਕੀਤਾ ਗਿਆ, ਨਿਸ਼ਾਨ ਸਾਹਿਬਾਂ ਦੀ ਬੇਅਦਬੀ ਕੀਤੀ ਗਈ ਅਤੇ ਸੰਤ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਨੂੰ ਫਾੜਿਆ ਗਿਆ, ਉਹ ਸਭ ਦਾ ਪੰਜਾਬ ਵਿੱਚ ਤਿੱਖਾ ਰਿਐਕਸ਼ਨ ਹੋਇਆ ਹੈ। ਸੋ ਇਹ ਸਪਸ਼ਟ ਸਾਹਮਣੇ ਆਇਆ ਹੈ ਕਿ ਇਸ ਸਭ ਦੀ ਅਗਵਾਈ ਕਰਨ ਵਾਲਾ ਹੋਟਲ ਦਾ ਮਾਲਕ RSS ਦਾ ਆਗੂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਚੀਰਾੜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਮੈਂ ਜਦੋਂ ਇਹ ਜੋ ਘਟਨਾਕ੍ਰਮ ਹੁਣ ਤਾਜ਼ਾ ਹੋਲੇ ਮਹੱਲੇ ਦੇ ਦੌਰਾਨ ਕੁੱਲੂ ਘਾਟੀ 'ਚ ਮਨੀਕਰਨ 'ਚ ਵਾਪਰਿਆ, ਉਸ ਤੋਂ ਪਹਿਲਾਂ ਵੀ ਕੁਛ ਅਰਸਾ ਪਹਿਲਾਂ ਮਨੀਕਰਨ ਦੇ ਗੁਰਦੁਆਰੇ ਦੇ ਉੱਤੇ ਜਿਵੇਂ ਹਿੰਦੂ ਤਵੀਆਂ ਦੀ ਭੀੜ ਨੇ ਹਮਲਾ ਕੀਤਾ ਸੀ, ਉਸ ਤੋਂ ਵੀ ਪਹਿਲਾਂ ਕਿੰਨੀਆਂ ਘਟਨਾਵਾਂ ਜਿਹਦੇ 'ਚ ਕਿ ਸਿੱਖ ਯਾਤਰੀਆਂ ਦੇ ਨਾਲ ਜਿਹੜੇ ਪਹਾੜਾਂ ਨੂੰ ਜਾਂਦੇ ਨੇ, ਜਾਂ ਈਵਨ ਸਿੱਖ ਟੂਰਿਸਟ ਵੀ, ਉਹਨਾਂ ਨੂੰ ਕਿਵੇਂ ਜ਼ਲੀਲ ਕੀਤਾ ਜਾਂਦਾ ਹੈ ਜਾਂ ਉਹਨਾਂ ਦੇ ਨਾਲ ਕੀ ਸਲੂਕ ਕੀਤਾ ਜਾਂਦਾ। ਇਹ ਘਟਨਾਕ੍ਰਮ ਲਗਾਤਾਰਤਾ ਦੇ ਨਾਲ ਵਾਪਰ ਰਿਹਾ। ਬਿਲਕੁਲ 19 ਕੁ ਦੇਰ ਰੌਲਾ ਹੁੰਦਾ ਹੈ, ਕੁਛ ਦੇਰ ਇਹ ਵੀ ਕਾਲ ਜਦੋਂ ਲਾਸਟ ਟਾਈਮ ਦੀਆਂ ਘਟਨਾਵਾਂ ਹੋਈਆਂ ਕਿ ਭਾਈ ਹਿਮਾਚਲ ਜਾਣਾ ਬੰਦ ਕਰੋ, ਜੰਮੂ ਕਸ਼ਮੀਰ ਜਾਓ, ਇਹਨਾਂ ਦੀਆਂ ਚੀਕਾਂ ਨਿਕਲ ਆਉਣਗੀਆਂ, ਦੂਸਰਾ ਹੋਏਗਾ। ਲੇਕਿਨ ਇਹਨਾਂ ਦੀ ਸਿਹਤ 'ਤੇ ਕੋਈ ਬਹੁਤਾ ਅਸਰ ਨਹੀਂ ਹੁੰਦਾ, ਕਿਉਂਕਿ ਇਹ ਉਹਨਾਂ ਨੂੰ ਵੀ ਪਤਾ ਹੁੰਦਾ ਔਰ ਅਸੀਂ ਵੀ ਸਮਝਦੇ ਹਾਂ ਵੀ ਕਿਸੇ ਵੀ ਖਬਰ ਦੀ ਉਮਰ 24 ਘੰਟੇ 48 ਘੰਟੇ ਜਾਂ ਵੱਧ ਤੋਂ ਵੱਧ ਹਫ਼ਤਾ ਨਵਾਂ ਆ ਜਾਂਦਾ ਤੇ ਨਵੇਂ ਇਸ਼ੂ ਸਾਹਮਣੇ ਹੁੰਦੇ ਨੇ। ਇਸ ਗੱਲ ਦਾ ਵੀ ਧਿਆਨ ਰਿਹਾ ਕਿ ਇਹ ਜਿਵੇਂ ਜਦੋਂ ਭਾਰਤੀ ਜਨਸੰਘ ਸੀ, ਇਹਦਾ ਪਹਿਲਾ ਅਵਤਾਰ ਭਾਰਤੀ ਜਨਤਾ ਪਾਰਟੀ ਦਾ, ਤੇ ਭਾਰਤ ਦੇ 28-29 ਸੂਬਿਆਂ 'ਚੋਂ ਜਿੱਥੇ ਸਭ ਤੋਂ ਪਹਿਲਾਂ ਭਾਰਤੀ ਜਨਸੰਘ ਦੀ ਸਰਕਾਰ ਬਣੀ ਸੀ ਸ਼ਾਂਤਾ ਕੁਮਾਰ ਦੀ ਅਗਵਾਈ ਦੇ ਵਿੱਚ, ਉਹ ਹਿਮਾਚਲ ਪ੍ਰਦੇਸ਼ ਸੀ। ਇਸ ਗੱਲ ਦਾ ਧਿਆਨ ਰਹੇ ਕਿ ਇਹ ਹਿਮਾਚਲੀ ਥੂ ਕੁੱਥੂ ਕਰਨ ਵਾਲੇ ਜਿਹੜੇ ਨੇ, ਇਹ ਉਹੀ ਨੇ ਜਿਹੜੇ ਜੇ 22 ਧਾਰ ਦੇ ਪਹਾੜੀ ਰਾਜਿਆਂ ਨੇ, ਜੇ 14 ਜੰਗਾਂ 10ਵੇਂ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਦੀਆਂ ਲੜੀਆਂ, ਤਾਂ ਉਹਦੇ 'ਚੋਂ ਲਗਭਗ 12 ਜਿਹੜੀਆਂ ਨੇ ਉਹ ਐਕਸਕਲੂਸਿਵ 22 ਧਾਰ ਦੇ ਪਹਾੜੀ ਰਾਜਿਆਂ ਦੇ ਨਾਲ ਸੀ, ਜਿਨ੍ਹਾਂ ਨੂੰ ਨਾ ਖਾਲਸਾ ਪੰਥ, ਨਾ ਸਿੱਖੀ, ਨਾ ਬੁੱਤ ਪ੍ਰਸਤੀ ਦੇ ਖਿਲਾਫ ਜਿਹੜੀ ਸਿੱਖੀ ਦੇ ਮੂਲ ਸਿਧਾਂਤ ਨੇ, ਇਹ ਕਦੇ ਪਸੰਦ ਨਹੀਂ ਸੀ। ਔਰ ਇਹੀ ਕਾਰਨ ਹੈ, ਜੇ ਅਸੀਂ ਇਸ ਘਟਨਾਕ੍ਰਮ ਨੂੰ ਸਮਝਣਾ ਹੈ ਵੀ ਇਹ ਮਾਨਸਿਕਤਾ ਕੀ ਹੈ, ਇਹ ਮਹਿਜ਼ ਪਿੰਡਾਂ ਵਾਲਿਆਂ ਦੀ ਤਸਵੀਰ ਪਾੜ ਦੇਣੀ ਜਾਂ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨੀ ਜਾਂ ਗਾਲੀ ਗਲੋਚ ਕਰਨਾ ਜਾਂ RSS ਦੇ ਪ੍ਰਮੁੱਖ ਆਗੂ ਦਾ ਜਿਹੜਾ ਹੋਟਲ ਮਾਲਕ ਹੈ, ਅਮਨ ਕਾਰੋਬਾਰੀ, ਜਿਹਨੂੰ ਅਮਨ, ਉਹਨੇ ਜਿਵੇਂ ਗਾਲਾਂ ਕੱਢੀਆਂ ਕਿ ਜੀ ਤੁਸੀਂ ਆਹ ਕਰਦੇ ਹੋ, ਉਹ ਬਦਮਾਸ਼ ਹੋ ਤੁਸੀਂ ਸਾਰੇ, ਔਰ ਨਸ਼ੇ ਕਰਦੇ ਹੋ, ਔਰ ਦੂਜਾ ਅਸੀਂ ਇੱਥੇ ਤੁਹਾਡੀ ਇਹ ਸਿੱਖਾਸ਼ਾਹੀ ਨਹੀਂ ਚੱਲਣ ਦਿਆਂਗੇ। ਦੂਜਾ, ਇਹ ਤਾਂ ਬਿਮਾਰੀ ਦੇ ਸਿੰਪਟਮ ਨੇ। ਜੇ ਤੁਸੀਂ ਅਸਲ ਬਿਮਾਰੀ ਨੂੰ ਨਹੀਂ ਸਮਝੋਗੇ ਕਿ ਇਹਨਾਂ ਦੀ ਜ਼ਹਿਨੀਅਤ ਦੇ ਵਿੱਚ ਕੀ ਹੈ, ਬਿਲਕੁਲ ਇਸ ਹਿਸਟਰੀ 'ਚ ਇਹਨਾਂ ਨੇ ਕੀ ਰੋਲ ਅਦਾ ਕੀਤਾ ਹੋਇਆ, ਇਹ ਵੱਖਰੀ ਕਹਾਣੀ ਹੈ। ਅਸੀਂ ਫਿਰ ਬਾਰ-ਬਾਰ ਆਪਣੇ ਪਰਉਪਕਾਰਾਂ ਦੀ ਬਹੁਤੇ ਅਸੀਂ ਗੱਲ ਸੁਣਾਈ ਜਾਈਏ, ਇਹਦੇ 'ਚ ਕੋਈ, ਜਦੋਂ 6ਵੇਂ ਪਾਤਸ਼ਾਹ ਨੇ
52 ਜਿਹੜੇ ਪੋਲੀਟੀਕਲ ਡਿਸੀਡੈਂਟ ਰਾਜੇ ਸੀ ਉਹਨਾਂ ਨੂੰ ਗਵਾਲੀਅਰ ਦੇ ਕਿਲੇ ਚੋਂ ਛਡਾਇਆ ਸੀ। ਉਹਨਾਂ ਚੋਂ 22 ਧਾਰ ਦੇ ਪਹਾੜੀ ਰਾਜਿਆਂ ਦੇ ਜਿਹੜੇ ਬਾਅਦ ਦੇ ਵਿੱਚ 10ਵੇਂ ਪਾਤਸ਼ਾਹ ਦੇ ਖਿਲਾਫ ਹੀ ਆ ਕੇ ਖਲੋ ਗਏ, ਕੁਝ ਸਾਲਾਂ ਮਗਰੋਂ ਹੀ ਉਹਨਾਂ ਦੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਉਹ ਵੀ ਸਨ। ਈਵਨ ਕਹਿਲੂਰ ਰਿਆਸਤ ਬਿਲਾਸਪੁਰ ਜਿਹਦਾ ਬਾਅਦ ਦੇ ਵਿੱਚ ਭੀਮ ਚੰਦ ਜਿਹਨੇ ਪੂਰੀ ਦੁਸ਼ਮਣੀ ਪਗਾਈ ਜਿਹੜੀ ਹੈ ਉਹਦੇ ਪਿਓ ਨੂੰ ਵੀ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਰਿਲੀਜ਼ ਕਰਵਾ ਕੇ ਲਿਆਏ ਸੀ ਗਵਾਲੀਅਰ ਦੇ ਕਿਲੇ ਚੋਂ। ਸੋ ਇਹਨਾਂ ਤੋਂ ਐਕਸਪੈਕਟ ਕਰਨਾ ਇਹ ਤਾਂ ਔਰ ਇਹੀ 10ਵੇਂ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਜਿਹੜਾ ਜ਼ਫਰਨਾਮਾ ਲਿਖਿਆ ਸੀ ਉਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਵੀ ਤੂੰ ਵੀ ਜਿਹੜਾ ਬੁੱਤੋ ਸ਼ਿਕਨ, ਮੈਂ ਵੀ ਬੁੱਤੋ ਸ਼ਿਕਨ, ਪਰ ਤੂੰ ਇਹਨਾਂ ਬੁੱਤ ਪ੍ਰਸਤ ਪਹਾੜੀ ਰਾਜਿਆਂ ਦੇ ਕਹਿਣ ਤੇ ਅਨੰਦਪੁਰ ਤੇ ਹਮਲਾਵਰ ਹੋ। ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਇਹ ਰਿਆਸਤਾਂ ਆਟੋਨੋਮਸ ਸਨ। ਇਹ ਸਾਲਾਨਾ ਜਿਹੜਾ ਨਜ਼ਰਾਨਾ ਜਾਂ ਜੋ ਵੀ ਉਹਦੇ ਲਈ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਉਹ ਦਿੱਲੀ ਦਰਬਾਰ ਨੂੰ ਪਹੁੰਚਾਉਂਦੀਆਂ ਸੀ, ਬਾਕੀ ਆਪਣੀਆਂ ਸਟੇਟਾਂ 'ਚ ਆਜ਼ਾਦ ਸਨ। ਔਰ ਅਨੰਦਪੁਰ ਸਾਹਿਬ ਜਿਹੜਾ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਕਹਿਲੂਰ ਰਿਆਸਤ ਤੋਂ ਹੀ, ਜਿਹਦਾ ਪਹਿਲਾ ਨਾਂ ਇਸ ਮਾਖੋਵਾਲ ਸੀ, ਉਹਨੂੰ ਖਰੀਦ ਕੇ ਆਪਣੀ ਮਾਤਾ ਦੇ ਨਾਮ ਤੇ ਉੱਤੇ ਚੱਕ ਨਾਨਕੀ ਵਸਾਇਆ ਸੀ, ਜਿਸ ਨੂੰ ਅਨੰਦਪੁਰ ਸਾਹਿਬ 10ਵੇਂ ਪਾਤਸ਼ਾਹ ਦੇ ਵੇਲੇ ਪ੍ਰਚਲਿਤ ਹੋਇਆ, ਨਾਲ ਲੱਗਦਾ ਸਾਰਾ। ਇਹ ਵੀ ਆਪਣੇ ਆਪ ਦੇ ਵਿੱਚ ਇਹ ਕਿਸੇ ਨੂੰ ਟੈਕਸ ਦੇਣ ਵਾਲੀ ਜਿਹੜੀ ਨਹੀਂ ਸੀ। ਔਰ ਇਹ ਸਿੱਖ ਗੁਰੂ ਸਾਹਿਬਾਨ ਜਿਨ੍ਹਾਂ ਨੇ ਸਾਰੇ ਸ਼ਹਿਰ ਵਸਾਏ, ਜ਼ਮੀਨ ਲੈ ਕੇ, ਉਹ ਕੋਈ ਮੁਗਲਿਆ ਸਰਕਾਰ ਨੂੰ ਜਾਂ ਕਿਸੇ ਨੂੰ ਨੇ, ਇਹ ਸਾਰੇ ਜਿਹੜੇ ਨੇ ਨਜ਼ਰਾਨੇ ਦੇਣ ਵਾਲੇ ਸੀ। ਔਰ ਇਹਨਾਂ ਨੇ ਜਦੋਂ ਕਲੈਕਟਿਵਲੀ ਸ਼ਿਕਾਇਤ ਕੀਤੀ ਦਿੱਲੀ ਦਰਬਾਰ 'ਚ ਕਿ ਜੀ ਇਹ ਅਨੰਦਪੁਰ ਦੀ ਰਿਆਸਤ ਸਾਡੇ ਲਈ ਬਹੁਤ ਵੱਡਾ ਖਤਰਾ ਹੈ ਔਰ ਇਹ ਦੂਜਾ ਔਰ ਸ਼ਾਹੀ ਫੌਜ ਭੇਜੋ, ਫਿਰ ਸ਼ਾਹੀ ਫੌਜ ਜਿਹੜੀ ਹੈ ਔਰੰਗਜ਼ੇਬ ਦੀ ਉਹ ਪਹਿਲੇ ਫਾਰਮ 'ਚ ਵੀ ਆਉਂਦੀ ਰਹੀ ਔਰ ਬਾਅਦ ਦੇ ਵਿੱਚ ਸੂਬਾ ਸਰਹੰਦ ਔਰ ਲਾਹੌਰ ਔਰ ਜਿਹੜੇ ਵੀ ਉਹਨਾਂ ਦੇ ਸਾਰੇ ਪਰਗਣੇ ਸੀ ਉਹਨਾਂ ਦੀ ਫੌਜ ਆਈ। ਸੋ ਇਹਨੂੰ ਸਮਝਣਾ ਜ਼ਰੂਰੀ ਹੈ ਕਿ ਡਾਇਰੈਕਟ ਟੱਕਰ ਕੋਈ ਦਿੱਲੀ ਦੇ ਨਾਲ ਅਨੰਦਪੁਰ ਸਾਹਿਬ ਦੀ ਪਹਿਲੀ ਸਟੇਜ ਤੇ ਨਹੀਂ ਹੋਈ। ਪਹਿਲਾਂ ਇਹੀ ਲੜਾਈਆਂ ਇਹਨਾਂ ਦੇ ਨਾਲ ਹੀ ਰਹੀਆਂ ਤੇ ਇਹਨਾਂ ਨੇ ਹੀ ਔਰੰਗਜ਼ੇਬ ਨੂੰ ਦੀ ਜਿਹੜੀ ਉਹ ਤਾਂ ਬੈਠਾ ਸੀ ਸਾਊਥ ਦੇ ਵਿੱਚ ਜਾ ਕੇ, ਉੱਥੋਂ ਕਦੇ ਪੰਜਾਬ ਆਇਆ ਹੀ ਨਹੀਂ ਵਾਪਸ, ਉੱਥੇ ਹੀ ਮਰਿਆ ਔਰੰਗਾਬਾਦ ਦੇ ਵਿੱਚ, ਜਿਹਦੀ ਕਬਰ ਨੂੰ ਲੈ ਕੇ ਅੱਜ ਕੱਲ੍ਹ ਇਹ ਜਿਹੜਾ ਇਹਨਾਂ ਨੇ ਪਿੱਟ ਸਿਆਪਾ ਪਾਇਆ ਹੋਇਆ, ਕਦੇ ਨਾਗਪੁਰ ਦੇ ਵਿੱਚ ਜੋ ਦੰਗੇ ਕਰਵਾਏ ਨੇ, ਜਾਂ ਉਸ ਤੋਂ ਪਹਿਲਾਂ ਜਿੱਥੇ ਜਿਹਨੂੰ ਉਸ ਦਾ ਨਾਮ ਸ਼ਾਇਦ ਖੁਲਦਾਬਾਦ ਹੈ, ਜਿੱਥੇ ਉਹਦੀ ਟੋਮ ਹੈ ਔਰੰਗਜ਼ੇਬ ਦੀ, ਕਿ ਉਹਨੂੰ ਢਾਓ ਜੀ, ਉਹਨੂੰ ਲੈਵਲ। ਉਹ ਔਰੰਗਜ਼ੇਬ ਦੀ ਜਿਹੜੀ ਸੋਚ ਸੀ, ਅੱਜ ਤੁਸੀਂ ਜਿਉਂਦੇ ਬੈਠੇ ਹੋ ਔਰੰਗਜ਼ੇਬ, ਉਹਨੂੰ ਤਾਂ ਮਰਿਆ 300 ਸਾਲ ਹੋ ਗਏ, ਗਿਆ ਗਵਾਚਿਆ ਉਹ ਇਤਿਹਾਸ ਦੇ ਪੰਨਿਆਂ ਦੇ ਵਿੱਚ। ਤੁਸੀਂ ਤਾਂ ਔਰੰਗਜ਼ੇਬ ਦੀ ਰੂਹ ਤਾਂ ਤੁਹਾਡੇ 'ਚ ਬੈਠੀ ਹੋਈ ਹੈ। ਹੁਣ ਉਹੀ ਜਿਹੜਾ ਵਰਤਾਰਾ ਹੈ ਜਿਹੜਾ ਉਸ ਪੀਰੀਅਡ ਦੇ ਵਿੱਚ ਇਹ ਬੁੱਤ ਪ੍ਰਸਤਾਂ ਨੇ ਕੀਤਾ, ਅੱਜ ਇਹੀ, ਔਰ ਇਹ RSS ਦੀ ਬਿਲਕੁਲ ਕੈਲਕੂਲੇਟਡ ਮੂਵ ਹੈ ਔਰ ਇਹ ਲਗਾਤਾਰਤਾ ਨਾਲ ਹੀ ਕਰ ਰਹੇ ਨੇ। ਅੱਜ ਪੰਜਾਬ ਜਿਹੜਾ ਹਿਮਾਚਲ ਅਸੈਂਬਲੀ 'ਚ ਵੀ ਹੋਇਆ ਕਿ ਜੀ ਉਹਦੇ 'ਚ ਉਹਨੇ ਬੜਾ ਜਿਹੜਾ ਚੀਫ ਮਿਨਿਸਟਰ ਹੈ, ਹਾਲਾਂ ਕਾਂਗਰਸ ਦੀ ਹਕੂਮਤ ਹੈ ਹਿਮਾਚਲ 'ਚ, ਸੁਖਵਿੰਦਰ ਸੁੱਖੂ, ਉਹਨੇ ਬੜਾ ਕੰਸੀਲੇਟਰੀ ਬਿਆਨ ਦਿੱਤਾ ਹੈ। ਉਹ ਕਹਿੰਦਾ ਜੀ ਅਸੀਂ ਪਹਿਲਾਂ ਮਹਾਂ ਪੰਜਾਬ ਦਾ ਹਿੱਸਾ ਸੀ, ਪੰਜਾਬ ਵਾਲੇ ਸਾਡੇ ਭਰਾ ਵਾਂਗ ਹਨ, ਨੌਜਵਾਨੀ ਕਈ ਵਾਰ ਗੁੰਮਰਾਹ ਹੋ ਜਾਂਦੀ ਹੈ ਜਿਸ ਕਾਰਨ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਪਰ ਸਾਡੇ ਲਈ ਪੰਜਾਬ ਦੇ ਸਭ ਲੋਕ ਸਨਮਾਨਯੋਗ ਹਨ। ਵੀ ਜੇ ਸਨਮਾਨਯੋਗ ਨੇ ਤੇ ਇਹ ਜਿਹੜਾ ਅਮਨ ਉਹਦਾ ਪੁੱਤਰ, ਔਰ ਉਹ ਫੋਟੋਆਂ ਕੱਢ ਲੈਂਦੀਆਂ ਸੋਸ਼ਲ ਮੀਡੀਆ ਨੇ ਵੀ RSS ਦੀਆਂ ਖਾਕੀ ਨਿੱਕਰਾਂ ਪਾਈਆਂ ਹੋਈਆਂ ਔਰ ਪਰੇਡ ਕਰ ਰਹੇ ਨੇ, RSS ਦੀ ਇਹ ਲਾਈਨ ਹੈ। ਉਸ ਤੋਂ ਪਹਿਲਾਂ ਕੰਗਣਾ ਰਣੌਤ ਜਿਹੜੀ ਮੰਡੀ ਤੋਂ MP ਬਣੀ BJP ਦੀ, ਉਹੀ ਮੰਡੀ ਰਿਆਸਤ ਜਿਹੜੀ ਹੈ 22 ਧਾਰ ਦੇ ਪਹਾੜੀ ਰਾਜਿਆਂ ਦੀ, ਉਹਨੇ ਕਿੰਨਾ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਿਆ। ਹੁਣ ਜਦੋਂ ਦੀ ਉਹਦੀ ਫਿਲਮ ਫਲॉप ਹੋਈ ਹੈ, ਉਹਦੇ ਈਵਨ ਮੰਡੀ 'ਚ ਵੀ ਜਿੱਥੇ ਸਿਨੇਮੇ 'ਚ ਲੱਗੀ ਉੱਥੇ 12 ਬੰਦੇ ਦੇਖਣ ਗਏ ਸੀ, ਬਿਲਕੁਲ ਟੋਟਲ ਜਿਹੜਾ ਹੈ। ਔਰ ਚੈਲੰਜ ਹੋਇਆ, ਪੰਜਾਬ 'ਚ ਪਾਬੰਦੀ ਲੱਗੀ, ਸਿੱਖਾਂ ਨੇ ਹੈਡ ਔਨ, ਹੁਣ ਅੱਜ ਕੱਲ੍ਹ ਕਿਤੇ ਕੰਨ 'ਚ ਪਾਇਆ ਨਹੀਂ ਰੜਕਦੀ, ਪਰ ਉਹਨੂੰ ਟਿਕਟ ਵੀ ਦੇਣਾ, ਉੱਥੋਂ ਕਿਸਾਨ ਮੂਵਮੈਂਟ ਦੇ ਖਿਲਾਫ ਬੁਲਵਾਉਣਾ, ਬਾਅਦ ਸਿੱਖਾਂ ਦੇ ਖਿਲਾਫ, ਫਿਰ ਭਾਵੇਂ ਬੀਬੀ ਕੁਲਵਿੰਦਰ ਕੌਰ ਨੇ ਚਪੇੜ ਜੜੀ, ਲੇਕਿਨ ਉਹ ਚਪੇੜ ਦੀਆਂ ਵੀ ਚੀਕਾਂ ਕਿੰਨੀ ਦੇਰ ਤੱਕ ਮਾਰਦੀ ਰਹੀ। ਹੁਣ ਜਾ ਕੇ ਜਿਹੜੀ ਹੈ ਉਹ ਮੇਰੇ ਖਿਆਲ ਅਫੀਮ ਦੀ ਗੋਲੀ ਖਾ ਕੇ ਸੁੱਤੀ ਹੋਈ ਹੈ, ਉਹ ਫਿਰ ਕਿਸੇ ਹੋਰ ਨੂੰ, ਹੁਣ ਇਹ ਕੰਮ ਇਹਨਾਂ ਨੇ ਸ਼ੁਰੂ ਕਰ ਲਿਆ। ਸੋ ਇਸ ਸਾਰੇ ਦੇ ਚੱਲਦਿਆਂ ਜਿਹੜਾ ਪੰਜਾਬ ਨੇ ਐਤਕੀ ਜਵਾਬ ਵੀ ਦਿੱਤਾ। ਜਵਾਬ ਕਿ ਹਿਮਾਚਲ, ਉਹਨਾਂ ਨੇ ਕਿਹਾ ਜੀ ਤੁਸੀਂ ਪਿੰਡਾਣਿਆਂ ਦੇ ਪੋਸਟਰ ਲਾਏ ਨੇ, ਫਾੜੇ ਨੇ, ਜਿੰਨੀਆਂ ਬੱਸਾਂ ਹਿਮਾਚਲ ਦੀਆਂ ਪੰਜਾਬ ਦੇ ਵਿੱਚ ਐਂਟਰ ਕਰਦੀਆਂ ਨੇ ਤੇ ਪੰਜਾਬ ਤੋਂ ਹਿਮਾਚਲ ਨੂੰ ਜਾਂਦੀਆਂ ਨੇ, ਹੁਸ਼ਿਆਰਪੁਰ ਜ਼ਿਲ੍ਹਾ, ਊਨਾ, ਜਿੱਧਰੋਂ ਜਿਹੜਾ ਵੀ ਹਿਮਾਚਲ, ਉੱਥੇ ਜਾ ਕੇ ਨੌਜਵਾਨ ਬੱਸ ਦੇ ਉੱਤੇ ਲਾ ਦਿੰਦੇ ਨੇ ਭਿੰਡਰਾਂ ਵਾਲਿਆਂ ਦੇ ਪੋਸਟਰ
ਝੰਡਾ ਵੀ ਲਾ ਦਿੰਦੇ ਨੇ ਤੇ ਜ਼ਿੰਦਾਬਾਦ ਕਰਕੇ ਕਹਿੰਦੇ ਨੇ ਆਹ ਲੋ ਲੈ ਜਾਓ ਹੁਣ ਲੈ ਜਾਓ ਜਿਵੇਂ ਆਪਣੇ ਹੱਥ 'ਚ ਇਹਨੂੰ ਜਾ ਕੇ ਕਰੋ। ਸੋ ਉਹਦਾ ਕਾਫੀ ਇੱਕ ਦੋ ਥਾਂ ਤੇ ਤਾਂ ਉਹਨਾਂ ਨੇ ਹੋਰ ਵੀ ਥੋੜਾ ਜਿਹਾ ਸਖਤ ਐਕਸ਼ਨ ਲਿਆ। ਫਿਰ ਈਵਨ ਸਿੱਖ ਨੌਜਵਾਨਾਂ ਦੀ ਭੀੜ ਇਕੱਠੀ ਹੋ ਕੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਬਾਰਡਰ ਵੱਲ ਗਈ ਹਿਮਾਚਲ ਦੇ, ਜਿੱਥੇ ਉਹਨਾਂ ਨੂੰ ਰੋਕਿਆ ਗਿਆ। ਔਰ ਇਸ ਦੇ ਉੱਤੇ ਹੁਣ ਭਾਵੇਂ ਅਜੇ ਕਿਉਂਕਿ ਹੁਣ ਕੁਲਦੀਪ ਸਿੰਘ ਗੜਗੱਜ ਨੂੰ ਇਹਨਾਂ ਨੇ ਨਵਾਂ ਜਥੇਦਾਰ ਥਾਪਿਆ ਹੈ, ਉਹਨੇ ਆਪਣੀ ਐਕਸੈਪਟੈਂਸ ਵੀ ਲੈਣੀ ਹੈ। ਔਰ ਦੂਸਰਾ ਵੀ ਹੈ ਹਰਜਿੰਦਰ ਸਿੰਘ ਧਾਮੀ ਵੀ ਲੌਟ ਕੇ ਬੁੱਧੂ ਘਰ ਕੋ ਆਏ, ਉਹ ਆ ਗਿਆ ਡਰਾਮਾ ਜਿਹਾ ਕਰਕੇ ਵਾਪਸ ਸ਼੍ਰੋਮਣੀ ਕਮੇਟੀ ਦੇ। ਤੇ ਗੜਗੱਜ ਨੇ ਇਸ ਦੇ ਉੱਤੇ ਜਿਹੜਾ ਉਹ ਬਿਆਨ ਦਿੱਤਾ ਹੈ ਕਿ ਜੀ ਇਹ ਜਿਹੜਾ ਕੁਝ ਸ਼ਰਾਰਤੀ ਲੋਕ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਸੱਟ ਮਾਰਨਾ ਚਾਹੁੰਦੇ ਨੇ, ਤਣਾਅ ਵਾਲੀ ਸਥਿਤੀ ਬਣਾਉਣਾ ਚਾਹੁੰਦੇ ਨੇ। ਔਰ ਪਿੰਡਾਂ ਵਾਲੇ ਜਿਹੜੇ ਨੇ ਉਹ ਸਾਡੇ ਬਹੁਤ ਵੱਡੇ ਸੰਤ ਨੇ, ਪਿੰਡਾਂ ਵਾਲੇ ਪੰਥ ਦੇ ਮਹਾਨ ਨਾਇਕ ਨੇ। ਔਰ ਅਸੀਂ ਇਸ ਕਿਸਮ ਦੀ ਜਿਹੜੀ ਹੈ ਉਹਨਾਂ ਦੀ ਜਿਹੜੀ ਹੈ ਉਹ ਤੋਹੀਨ ਉਹ ਬਰਦਾਸ਼ਤ ਨਹੀਂ ਕਰਾਂਗੇ। ਔਰ ਇਸੇ ਤਰ੍ਹਾਂ ਜਿਵੇਂ ਮੈਂ ਦੱਸਿਆ ਕਿ ਸਿੱਖ ਜਥੇਬੰਦੀਆਂ ਨੇ ਰੋਸ ਮੁਜ਼ਾਹਰਾ ਵੀ ਕੀਤਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ, ਔਰ ਬਾਰਡਰ ਵੱਲ ਜਾਣ ਦੀ ਕੋਸ਼ਿਸ਼ ਵੀ ਕੀਤੀ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਸਿੱਖ ਲੀਡਰਾਂ ਨੇ ਕਿ ਜਿਹੜੇ ਸ਼ਰਾਰਤੀ ਅਨਸਰ ਇਸ ਕਿਸਮ ਦਾ ਕਰ ਰਹੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ। ਔਰ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਵਕਤੀ ਜਿਹੀਆਂ ਗੱਲਾਂ ਨੇ, ਇਹਨਾਂ ਨੂੰ ਪਹਾੜੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਲਟੀਮੇਟਲੀ ਇਹਨਾਂ ਨੂੰ ਇਹ ਜਵਾਬਦੇਹ ਹੋਣਾ ਪਏਗਾ। ਹਾਲਾਂਕਿ ਜਿਹੜੀ ਉਹਨਾਂ ਦੀ ਹਿਮਾਚਲ ਵਿਧਾਨ ਸਭਾ 'ਚ ਜਿਹੜਾ ਉਹਨਾਂ ਦਾ ਲੀਡਰ ਹੈ ਬੀਜੇਪੀ ਦਾ, ਉਹਨੇ ਅਗੇਨ ਉਸ ਕਿਸਮ ਦਾ ਹੀ ਨਫ਼ਰਤੀ ਬਿਆਨ ਦਿੱਤਾ ਹੈ। ਉਹਨੇ ਕਿਹਾ ਜੀ ਕਿ ਇਹ ਸੂਬੇ ਦੇ ਮਾਹੌਲ ਨੂੰ ਖਰਾਬ ਕਰਨ ਲਈ ਪਿਛਲੇ ਕੁਝ ਦਿਨਾਂ ਤੋਂ ਘਟਨਾਵਾਂ ਵਾਪਰ ਰਹੀਆਂ। ਸਾਡੇ ਗੁਆਂਢੀ ਸੂਬੇ ਪੰਜਾਬ ਦੇ ਲੋਕ ਸੂਬੇ 'ਚ ਆਉਂਦੇ ਨੇ, ਉਹ ਹੁੜਦੰਗ ਮਚਾ ਰਹੇ ਨੇ, ਆਪਣੀਆਂ ਗੱਡੀਆਂ ਤੇ ਵਾਹਨਾਂ ਤੇ ਪਿੰਡਾਂ ਵਾਲਿਆਂ ਦੀ ਤਸਵੀਰ ਤੇ ਝੰਡੇ ਲਾ ਕੇ ਉਹਨਾਂ ਦੇ ਸਨਮਾਨ 'ਚ ਗੱਲਾਂ ਕਰ ਰਹੇ ਨੇ। ਜਦੋਂ ਉਹਨਾਂ ਨੂੰ ਰੋਕਿਆ ਜਾਂਦਾ ਹੈ ਤਾਂ ਉਹ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉਡਾ ਰਹੇ। ਤੁਸੀਂ ਇਹ ਦੇਖੋ ਹੁਣ ਇਹ ਕਿਵੇਂ RSS ਦਾ ਏਜੰਡਾ ਹੈ। ਉਹ ਅਮਨ ਹੋਟਲ ਵਾਲਾ ਜਿਹਦੇ ਖਿਲਾਫ ਐਨ ਫਿਰ ਨੌਜਵਾਨਾਂ ਨੇ ਕਿਹਾ ਵੀ ਇਹਨੂੰ ਜਿਹੜਾ ਉਹ ਰਿਵਿਊ ਕੀਤੇ ਜਾਂਦੇ ਨੇ, ਦਿਓ ਇਹਨੂੰ 0 ਰਿਵਿਊ। ਉਹਨਾਂ ਨੇ ਕਿਹਾ ਬਹੁਤ ਮਾੜਾ ਪ੍ਰਬੰਧ ਇਹ ਉਹ ਭਰਤਾ ਉਹਨਾਂ ਨੇ ਇੰਟਰਨੈਟ। ਲੇਕਿਨ ਉਹਨੂੰ ਡਿਫੈਂਡ ਕਰਨ ਦੇ ਲਈ ਵਿਧਾਨ ਸਭਾ 'ਚ ਖਲੋ ਕੇ ਬੀਜੇਪੀ ਦਾ ਲੀਡਰ ਜਿਹੜਾ ਜੈਰਾਮ ਠਾਕੁਰ ਕਹਿ ਰਿਹਾ ਕਿ ਵੀ ਅਸੀਂ ਸਦਭਾਵਨਾ ਦੇ ਨਾਲ ਰਹਿੰਦੇ ਹਾਂ, ਸਾਡੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਬਾਹਰੋਂ ਆਏ ਸੈਲਾਨੀ ਝੰਡੇ ਲਾ ਕੇ ਆਉਂਦੇ ਨੇ, ਗੁੰਡਾਗਰਦੀ ਕਰਦੇ ਨੇ, ਇਹਦੀ ਕਾਨੂੰਨ ਮੁਤਾਬਕ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਔਰ ਪੰਜਾਬ ਦੇ ਵਿੱਚ HRTC ਦੀ ਬੱਸ ਨੂੰ ਰੋਕਿਆ ਗਿਆ, ਪਿੰਡਾਂ ਵਾਲੇ ਦੀ ਤਸਵੀਰ ਲਾਈ ਗਈ। ਮੈਂ ਇਸ ਨੂੰ ਠੀਕ ਨਹੀਂ ਸਮਝਦਾ, ਇਹਦੇ ਬਾਰੇ ਗੱਲਬਾਤ ਕੀਤੀ ਜਾਏ। ਔਰ ਹਿਮਾਚਲ ਦਾ ਚੀਫ ਮਿਨਿਸਟਰ ਸੁਖਵਿੰਦਰ ਸੁੱਖੂ ਕਹਿੰਦਾ ਜੀ ਮੈਂ ਭਗਵੰਤ ਮਾਨ ਨਾਲ ਗੱਲ ਕੀਤੀ ਹੈ, ਸਭ ਠੀਕ ਹੋ ਜਾਏਗਾ, ਸਭ ਹੋਏਗਾ ਨਫ। ਸੋ ਇਹ ਸਾਨੂੰ ਇਹ ਸੋਚਣਾ ਪਏਗਾ ਕਿ ਵੀ ਇਹ ਟੈਸਟਿੰਗ ਆਫ ਦਾ ਵਾਟਰਸ ਹੈ। ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਸਿੱਖ ਜਥੇਬੰਦੀਆਂ ਨੂੰ, ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਕਿ ਉਹਨਾਂ ਨੇ ਟਿਟ ਫॉर ਟੈਟ ਜਵਾਬ ਦਿੱਤਾ ਹੈ। ਪਰ ਇਹ ਵਕਤੀ ਤੌਰ ਦੇ ਉੱਤੇ ਕੁਝ ਵੀ ਜਿਹੜਾ ਹੈ ਉਹ ਐਕਸ਼ਨ ਰਿਐਕਸ਼ਨ ਚੱਲਦਾ ਰਹਿੰਦਾ ਹੈ। ਲੌਂਗ ਟਰਮ ਸਾਨੂੰ ਇਸ ਵੇਲੇ ਸਿੱਖ ਜਥੇਬੰਦੀਆਂ ਨੂੰ, ਜਿਹੜੇ ਕੰਸਰਨਡ ਸਿੱਖ ਨੇ, ਉਹਨਾਂ ਨੂੰ ਇੱਕ ਯੂਨੀਫਾਈਡ ਮੋਰਚੇ ਦੇ ਨਾਲ ਸਾਨੂੰ ਅਲਟੀਮੇਟਲੀ ਆਪਣੀ ਆਜ਼ਾਦੀ ਦੀ ਲੜਾਈ ਦੇ ਉੱਤੇ ਫੋਕਸ ਕਰਨਾ ਚਾਹੀਦਾ ਹੈ। ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਅਗੇਨ ਐਂਡ ਅਗੇਨ ਜਦੋਂ ਅਸੀਂ ਕਹਿੰਦੇ ਹਾਂ ਵੀ ਕੋਈ ਸਾਡਾ ਮਸਲਾ ਹੱਲ ਨਹੀਂ ਹੋਣਾ, ਤੇ ਇਹ ਤਾਂ ਅਗੇਨ ਬਿਮਾਰੀ ਦੇ ਸਿੰਪਟਮ ਨੇ। ਸਾਡੇ ਜਿਹੜੇ ਨਾਇਕ ਨੇ ਸੰਤ ਪਿੰਡਾਂ ਵਾਲੇ, ਉਹਨਾਂ ਦੇ ਲਈ ਤੁਸੀਂ 40 ਸਾਲਾਂ 'ਚ ਦੇਖੋ ਕਿਸ ਕਿਸਮ ਦਾ ਮਾਹੌਲ ਔਰ ਕਿਵੇਂ ਉਹਨਾਂ ਦੇ ਜਦੋਂ ਉਹ ਹਯਾਤੀ 'ਚ ਸਨ ਕਿਵੇਂ ਉਹਨਾਂ ਦੇ ਇਮੇਜ ਨੂੰ ਪੇਂਟ ਕੀਤਾ ਗਿਆ। ਇਹ ਵੱਖਰੀ ਕਹਾਣੀ ਹੈ ਕਿ ਜੇ ਪਿੰਡਾਂ ਵਾਲਿਆਂ ਦੀ ਤਸਵੀਰ ਨੂੰ ਇਹਨਾਂ ਨੇ ਉਹਨਾਂ ਦੇ ਉੱਤੇ ਆਲਮੋਸਟ ਪਾਬੰਦੀ ਵਾਲੀ ਗੱਲ ਸੀ, ਤੇ ਅੱਜ ਦੁਨੀਆ ਭਰ 'ਚ ਗੁਰਦੁਆਰਿਆਂ 'ਚ ਸਿੱਖ ਮਿਊਜ਼ੀਅਮ 'ਚ ਉਹਨਾਂ ਦੀ ਤਸਵੀਰ ਹੈ। ਔਰ ਸਭ ਤੋਂ ਵੱਡੀ ਗੱਲ ਕਿ ਉਹਨਾਂ ਦੀ ਤਸਵੀਰ ਸਿੱਖ ਨੌਜਵਾਨੀ ਦੇ ਹਿਰਦੇ 'ਚ ਹੈ, ਕਿਉਂਕਿ ਉਹਨਾਂ ਨੇ ਖਾਲਸਾ ਪੰਥ ਦੀ ਆਨ ਸ਼ਾਨ ਲਈ ਕੌਮੀ ਕਾਰ ਖਾਲਿਸਤਾਨ ਜਿਹੜਾ ਉਹਨਾਂ ਦੇ ਹੀ ਜਿਹੜੇ ਨੇ ਉਹ ਲਫ਼ਜ਼ ਨੇ ਕਿ ਜਿੱਦਣ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਸੋ ਫੋਕਸ ਖਾਲਿਸਤਾਨ ਦੇ ਉੱਤੇ ਹੋਣਾ ਜ਼ਰੂਰੀ ਹੈ ਅਲਟੀਮੇਟਲੀ, ਅਦਰਵਾਈਜ਼ ਅਸੀਂ ਐਵੇਂ ਵੇਸਟ ਆਪਣਾ ਟਾਈਮ ਔਰ એનર્ਜੀ ਕਰਦੇ ਰਵਾਂਗੇ। ਜੀ ਰਾਸਾ ਬਿਲਕੁਲ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।